ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਅਨਪੜ੍ਹ ਸੁਣਾ ਰਿਹਾ ਹਾਂ। ਉਹ ਟਾਊਨ ਦੇ ਪਾਣੀ ਦੇ ਫਿਲਟਰ ਕੋਲ ਖਲੋਤਾ ਸੀ। ਉਹਦੇ ਹੱਥ ਵਿੱਚ ਕੋਈ ਸ਼ੈ ਸੀ। ਉਹ ਉਹਦੇ ਨਾਲ ਦੀਵਾਰ ਤੋਂ ਸਬਜ਼ ਕਾਈ ਉਤਾਰ ਰਿਹਾ ਸੀ। ਮੈਂ ਸੁਬਹ ਦੀ ਸੈਰ ਕਰਦਿਆਂ ਦੂਰ ਤੋਂ ਉਹਨੂੰ ਵੇਖਿਆ। ਉਹ ਇਸ ਕੰਮ ਵਿੱਚ ਇੰਜ ਰੁੱਝਾ ਹੋਇਆ ਸੀ ਕਿ ਉਹਨੂੰ ਮੇਰੇ ਨੇੜੇ ਪਹੁੰਚਣ ਦਾ ਪਤਾ ਹੀ ਨਾ ਲੱਗਾ। ਫਿਲਟਰ ਵਾਲੀ ਇਮਾਰਤ ਦੀਆਂ ਦੀਵਾਰਾਂ ਤੇ ਟੂਟੀਆਂ ਹੁਣ ਲਿਸ਼ਕਾਂ ਮਾਰ ਰਹੀਆਂ ਸਨ। ਬਹੁਤ ਖੂਬ, ਮੈਂ ਆਖਿਆ। ਉਹਨੇ ਨਜ਼ਰਾਂ ਚੁੱਕ ਕੇ ਮਿੱਠੀ ਮੁਸਕਾਨ ਨਾਲ ਮੇਰੇ ਵੱਲ ਵੇਖਿਆ। ਇਹ ਤੇ ਮਲਕ ਹਮੀਦ ਏ। ਟਾਊਨ ਦੇ ਮੇਨ ਰੋਡ ਉੱਤੇ ਇਹਦੀ ਕੋਠੀ ਹੈ, ਜਿਹਦੇ ਬਾਹਰ ਵੱਡੀਆਂ ਵੱਡੀਆਂ 3-4 ਮਿੱਟੀ ਦੀਆਂ ਕਨਾਲੀਆਂ ਪਈਆਂ ਹੁੰਦੀਆਂ ਨੇ, ਜਿਨ੍ਹਾਂ ਵਿੱਚ ਚੌਲ, ਬਾਜਰਾ, ਪਾਣੀ ਤੇ ਪਰਿੰਦਿਆਂ ਦੀਆਂ ਗਜ਼ਾਵਾਂ ਹੁੰਦੀਆਂ ਨੇ। ਹਰ ਪਾਸੇ ਵੰਨ ਸੁਵੰਨੇ ਪਰਿੰਦੇ ਵਿਖਾਲੀ ਦਿੰਦੇ ਨੇ। ਕੰਮ ਕਰਨ ਵਿੱਚ ਕੋਈ ਆਰ ਨਹੀਂ। ਕਿਸੇ ਦੂਜੇ ਦੀ ਉਡੀਕ ਨਾਲ ਚੰਗਾ ਏ ਕਿ ਜੋ ਤੁਸੀਂ ਕਰ ਸਕਦੇ ਹੋ ਕਰਦੇ ਰਹੋ। ਸਫਾਈ ਨਿਸਫ ਈਮਾਨ ਏ, ਉਹਨੇ ਆਖਿਆ। ਮੈਨੂੰ ਉਹ ਬੜਾ ਚੰਗਾ ਲੱਗਾ। ਤੁਸੀਂ ਨੌਕਰੀ ਕਰਦੇ ਹੋ ਜਾਂ ਕੋਈ ਕਾਰੋਬਾਰ? ਮੈਂ ਗੱਲ ਅਗਾਂਹ ਵਧਾਉਣ ਲਈ ਸਵਾਲ ਕੀਤਾ। ਮੈਂ ਤੇ ਚਿੱਟਾ ਅਨਪੜ੍ਹ ਜੇ ਜਨਾਬ, ਬਸ ਮੇਰੇ ਮਾਲਕ ਦਾ ਕਰਮ ਏ, ਉਹਨੇ ਆਖਿਆ। ਮਲਕ ਜੀ, ਤੁਹਾਨੂੰ ਮਿਲ ਕੇ ਦਿਲ ਖੁਸ਼ ਹੋ ਗਿਆ। ਫਿਰ ਮੁਲਾਕਾਤ ਹੋਏਗੀ। ਮੈਂ ਇਹ ਕਹਿੰਦਿਆਂ ਘਰ ਵੱਲ ਟੁਰ ਪਿਆ। ਅੱਜ ਫਿਰ ਸੈਰ ਕਰਦਿਆਂ ਟਾਊਨ ਦੇ ਸ਼ਮਾਲੀ ਹਿੱਸੇ ਵੱਲ ਚਲਾ ਗਿਆ। ਪਾਰਕ ਦੇ ਵਿੱਚ ਇੱਕ ਪਾਸੇ ਕੁਝ ਬੈਂਚ ਪਏ ਹੋਏ ਸਨ, ਜਿਨ੍ਹਾਂ ਉੱਤੇ ਰਾਤ ਕੁਝ ਦਾਨਸ਼ਵਰ ਲੋਕ ਬੈਠਦੇ ਨੇ, ਆਪਣੇ ਆਪਣੇ ਇਲਮੀ ਸ਼ੋਬੇ ਵਿੱਚ ਕਮਾਲ ਰੱਖਣ ਵਾਲੇ ਲੋਕ। ਪਾਰਕ ਦੇ ਇਸ ਕੋਸ਼ੇ ਵਿੱਚ ਕੋਈ ਸਿਗਰਟਾਂ ਦੇ ਟੋਟੇ ਤੇ ਕਾਗਜ਼ ਚੁੱਕਦਾ ਵਿਖਾਲੀ ਦੇ ਰਿਹਾ ਸੀ। ਮੈਂ ਨੇੜੇ ਪਹੁੰਚਿਆ। ਮਲਕ ਜੀ, ਤੁਸੀਂ? ਮੈਂ ਹੈਰਾਨ ਹੁੰਦਿਆਂ ਆਖਿਆ। ਕੋਈ ਗੱਲ ਨਹੀਂ, ਇਲਮ ਵਾਲੇ ਲੋਕ ਨੇ, ਅੱਠੀ ਦਿਨੀ ਬਹਿੰਦੇ ਨੇ। ਉਹਨੇ ਕਾਗਜ਼ ਤੇ ਸਿਗਰਟਾਂ ਦੇ ਟੋਟੇ ਕੂੜੇ ਦੀ ਬਾਲਟੀ ਵੱਲ ਲਿਜਾਂਦਿਆਂ ਆਖਿਆ। ਮੈਂ ਸੋਚੀ ਪੈ ਗਿਆ, ਅਨਪੜ੍ਹ ਕੌਣ ਹੈ? ਮਲਕ ਹਮੀਦ ਜਾਂ ਪਾਰਕ ਦੇ ਇਸ ਕੋਸ਼ੇ ਵਿੱਚ ਬਹਿਣ ਵਾਲੇ ਸਿਆਣੇ ਲੋਕ?